ਬਿਸਮਿल्लाहिर्रहमानिर्रहीम ਤੇ अस्सलाम वालेकुम। 10 ਮਈ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਖਬਰ ਅੱਜ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਹੈ ਖਸੂਸੀ ਤੌਰ ਤੇ ਦੁਨੀਆ ਦੀ ਜਿਹੜੀ ਸਭ ਤੋਂ ਮਾਡਰਨ ਟੈਕਨੋਲੋਜੀ ਹੈ ਉਹਦਾ ਇਸਤੇਮਾਲ ਹੋ ਰਿਹਾ ਔਰ ਦੋਵੇਂ ਪਾਸੇ ਜਿਹੜਾ ਉਹ ਤਬਾਹੀ ਹੋ ਰਹੀ ਹੈ। ਤਬਾਹੀ ਦਾ ਸਟਾਰਟ ਜਿਹੜਾ ਉਹ ਮੋਦੀ ਨੇ ਕੀਤਾ, ਉਹਨੂੰ ਬੜਾ ਮੌਕਾ ਦਿੱਤਾ ਪਾਕਿਸਤਾਨ ਵਾਲੇ ਪਾਸਿਓਂ, ਬਲਕਿ ਇੰਨਾ ਮੌਕਾ ਦਿੱਤਾ ਹੈ ਕਿ ਇਸ ਪਾਸੇ ਲੋਕੀ ਹੁਣ ਗੁੱਸੇ 'ਚ ਆ ਗਏ ਸਨ, ਤਪ ਗਏ ਸਨ ਅਤੇ ਆਪਣੀ ਜਿਹੜੀ ਫੌਜ ਹੈ ਅਤੇ ਆਪਣੇ ਜਿਹੜੇ ਲੋਕ ਨੇ ਜਿਹਨਾਂ ਲੜਨਾ ਸੀ ਉਹਨਾਂ ਦੇ ਪਿੱਛੇ ਲੋਕਾਂ ਨੇ ਪਾਕਿਸਤਾਨ ਵਾਲੇ ਪਾਸੇ ਟੰਬਾ ਚੁੱਕ ਲਿਆ ਸੀ ਕਿ ਬਈ ਤੁਸੀਂ ਹਮਲਾ ਕਿਉਂ ਨਹੀਂ ਕਰਦੇ, ਤੁਸੀਂ ਜਵਾਬ ਕਿਉਂ ਨਹੀਂ ਦਿੰਦੇ। ਬਹਰਹਾਲ ਹੁਣ ਜਵਾਬ ਸ਼ੁਰੂ ਹੋਇਆ ਅਤੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਜਿਹੜਾ ਉਹਦੇ ਵਿੱਚ ਇਸ ਵੇਲੇ ਕੁਝ ਪੰਜਾਬ ਤੋਂ ਬਾਹਰ ਵੀ ਮਾਮਲਾਤ ਹੈ ਨੇ, ਜਿਵੇਂ ਕਿ ਕਰਾਚੀ ਦੀ ਬੇਸ ਹੈ ਜਾਂ ਹੋਰ ਦੂਸਰੀਆਂ ਬੇਸਾਂ, ਜਾਮਸ਼ੋਰੋ ਦੀ ਬੇਸ ਹੈ, ਜੈਕਬਾਬਾਦ ਦੀ ਬੇਸ ਹੈ ਸਿੰਧ ਦੇ ਵਿੱਚ, ਉੱਥੇ ਵੀ ਹਮਲੇ ਹੋਏ ਨੇ। ਲੇਕਿਨ ਮੇਨ ਜਿਹੜਾ ਕੜਮਸ ਪਿਆ ਹੋਇਆ ਉਹ ਦੋਵੇਂ ਪਾਸੇ ਜਿਹੜੇ ਪੰਜਾਬ ਦੇ ਬੇਸ ਨੇ। ਇਸੇ ਤਰ੍ਹਾਂ ਇੰਡੀਆ 'ਚ ਵੀ ਕੁਛ ਬੇਸ ਹੈ ਨੇ ਜਿਹੜੇ ਪੰਜਾਬ ਤੋਂ ਬਾਹਰ ਨੇ, ਲੇਕਿਨ ਮੇਨ ਜਿਹੜਾ ਰੌਲਾ ਸਾਰਾ ਹੈ ਉਹ ਪੰਜਾਬ ਦੇ ਵਿੱਚ ਅਤੇ ਮਕਬੂਜ਼ਾ ਕਸ਼ਮੀਰ ਅਤੇ ਆਜ਼ਾਦ ਕਸ਼ਮੀਰ, ਇਹ ਜਿਹੜਾ ਇਲਾਕਾ ਹੈ ਇੱਥੇ ਜ਼ਿਆਦਾ ਕੜਮਸ ਦੀ ਜਾਂ ਘਮਸਾਨ ਦੀ ਜਿਹੜੀ ਲੜਾਈ ਹੈ ਉਹ ਦੋਵਾਂ ਮੁਲਕਾਂ ਦੀ ਏਅਰਫੋਰਸ ਜਿਹੜੀ ਇੱਕ ਦੂਜੇ ਦੇ ਨਾਲ ਲੜ ਰਹੀ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦੇ ਵਿੱਚ 22 ਤਾਰੀਖ ਨੂੰ ਇੱਕ ਦਹਿਸ਼ਤਗਰਦੀ ਦਾ ਵਾਕਿਆ ਹੋਇਆ ਜਿੱਥੇ ਸਾਰੀ ਦੁਨੀਆ ਨੂੰ ਅਫਸੋਸ ਹੋਇਆ, ਪਾਕਿਸਤਾਨ ਨੂੰ ਵੀ ਹੋਇਆ। ਉਸ ਦਹਿਸ਼ਤਗਰਦੀ ਦੇ ਵਾਕਿਏ ਤੋਂ ਬਾਅਦ ਇੰਡੀਆ ਨੇ ਕਿਹਾ ਇਹ ਦਹਿਸ਼ਤਗਰਦ ਪਾਕਿਸਤਾਨ ਨੇ ਘੱਲੇ ਸਨ ਅਤੇ ਅਸੀਂ ਇਹਦਾ ਬਦਲਾ ਲੈਣਾ ਹੈ। ਉਸ ਤੋਂ ਬਾਅਦ ਉਹਨਾਂ ਨੇ 4-5 ਦਿਨ ਪਹਿਲਾਂ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਕੁਝ 4 ਦਿਨ ਪਹਿਲਾਂ ਉਹਨਾਂ ਨੇ ਪਾਕਿਸਤਾਨ ਦੇ ਵਿੱਚ 6 ਮੁਕਾਮਾਤ ਦੇ ਉੱਤੇ ਕੋਈ ਤਕਰੀਬਨ 24 ਮਿਜ਼ਾਈਲ ਮਾਰੇ। ਇੰਡੀਆ ਤਾਂ ਕਹਿੰਦਾ ਅਸੀਂ 9 ਮੁਕਾਮਾਤ 'ਤੇ ਮਾਰੇ ਨੇ ਅਤੇ ਉਹਨਾਂ ਨੇ ਉਹ ਹਮਲੇ ਕੀਤੇ, ਮਸਜਿਦਾਂ ਜਿਹੜੀਆਂ ਉਹ ਸ਼ਹੀਦ ਕਰ ਦਿੱਤੀਆਂ, ਮਾਸੂਮ ਬੱਚੇ ਸ਼ਹੀਦ ਕਰ ਦਿੱਤੇ, ਔਰਤਾਂ ਸ਼ਹੀਦ ਕਰ ਦਿੱਤੀਆਂ ਔਰ ਕੋਈ 31 ਸ਼ਹਾਦਤਾਂ ਹੋਈਆਂ। ਲੇਕਿਨ ਇੰਡੀਆ ਨੇ ਕਿਹਾ ਅਸੀਂ 75 ਦਹਿਸ਼ਤਗਰਦ ਮਾਰ ਦਿੱਤੇ ਨੇ। ਉਹਨਾਂ ਦਹਿਸ਼ਤਗਰਦਾਂ 'ਚੋਂ ਕਿਸੇ ਇੱਕ ਦਾ ਸਬੂਤ ਵੀ ਇੰਡੀਆ ਸਾਹਮਣੇ ਨਹੀਂ ਰੱਖ ਸਕੀ। ਜਿਹੜਾ ਇੱਕ ਦਾ ਸਬੂਤ ਰੱਖਿਆ ਉਹ ਕਿ ਜੀ ਫਲਾਨਾ ਦਹਿਸ਼ਤਗਰਦ ਹੈ ਉਹ ਮਰ ਗਿਆ, ਬਾਅਦ ਦੇ ਵਿੱਚ ਆਪਣੇ ਹੀ ਇੰਡੀਆ ਦਾ ਹੀ ਜਿਹੜਾ ਅੰਬੈਸਡਰ ਹੈ UK ਦੇ ਵਿੱਚ, ਉਹਨਾਂ ਨੇ ਉੱਥੇ ਉਹਦੀ ਤਸਵੀਰ ਪੇਸ਼ ਕਰ ਦਿੱਤੀ ਸਕਾਈ ਨਿਊਜ਼ ਦੇ ਉੱਤੇ ਕਿ ਇਹ ਉਹ ਦਹਿਸ਼ਤਗਰਦ ਹੈ ਜਿਹਦਾ ਨਮਾਜ਼ ਜਨਾਜ਼ਾ ਜਿਹੜਾ ਪੜ੍ਹਾਇਆ ਜਾ ਰਿਹਾ ਔਰ ਫਲਾਨੀ ਚੀਜ਼ ਹੈ। ਜਿਹੜਾ ਅਸਲ ਦੇ ਵਿੱਚ ਜਿਹੜਾ ਖੁਦ ਨਮਾਜ਼ ਜਨਾਜ਼ਾ ਪੜ੍ਹਾ ਰਿਹਾ ਉਹਨੂੰ ਦਹਿਸ਼ਤਗਰਦ ਕਰਾਰ ਦੇ ਦਿੱਤਾ। ਲੇਕਿਨ ਇੱਕ ਦਿਨ ਪਹਿਲਾਂ ਇੰਡੀਅਨ ਮੀਡੀਆ ਉਹਨੂੰ ਮੁਰਦਾ ਕਰਾਰ ਦੇ ਚੁੱਕਿਆ ਸੀ। ਆਪੇ ਹੀ ਉਹਨੂੰ ਕਹਿੰਦੇ ਨੇ ਵੀ ਇਹ ਸਾਹਮਣੇ ਖਲੋ ਕੇ ਤੇ ਜਨਾਜ਼ਾ ਪੜ੍ਹਾ ਰਿਹਾ ਅਤੇ ਉੱਧਰੋਂ ਮੀਡੀਆ ਆਉਂਦਾ ਵੀ ਨਹੀਂ ਇਹ ਤਾਂ ਮਰ ਚੁੱਕਿਆ। ਅਤੇ ਇਹ ਤੁਸੀਂ ਆਪੇ ਹਿਸਾਬ ਲਾ ਲਓ ਕਿ ਇਹ ਇਹਨਾਂ ਦੀ ਰਿਸਰਚ ਸੀ। ਉਹ ਬੰਦਾ ਫਿਰ ਸਾਹਮਣੇ ਆ ਗਿਆ, ਉਹਨੇ ਆਪਣੀ ਵੀਡੀਓ ਰਿਕਾਰਡ ਕਰਵਾ ਦਿੱਤੀ। ਉਹਨੇ ਵੀਡੀਓ ਰਿਕਾਰਡ ਕਰਵਾ ਕੇ ਉਹ DGISPR ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀਡੀਓ ਸੁਣਵਾਈ ਵੀ। ਉਹ ਬੰਦਾ ਸਾਹਮਣੇ ਆ ਗਿਆ, ਉਹਨੇ ਕਿਹਾ ਜੀ ਮੈਂ ਜ਼ਿੰਦਾ ਔਰ ਮੇਰੇ ਇੰਨੇ ਬੱਚੇ ਨੇ, ਮੈਂ ਇਹ ਕੰਮ ਕਰਨਾ, ਮੈਂ ਇੱਕ ਪੋਲੀਟੀਸ਼ੀਅਨ ਹੈ ਲੋਕਲ ਔਰ ਮੇਰੇ 'ਤੇ ਜਿਹੜਾ ਦਹਿਸ਼ਤਗਰਦੀ ਵਾਲਾ ਇਲਜ਼ਾਮ ਹੈ ਬਿਲਕੁਲ ਦਰੁਸਤ ਨਹੀਂ ਹੈ। ਮੇਰੀਆਂ ਤਸਵੀਰਾਂ ਵਿਖਾਈਆਂ ਗਈਆਂ ਨੇ ਸਕਾਈ ਨਿਊਜ਼ ਦੇ ਉੱਤੇ। ਦੱਸੋ ਹੁਣ ਉਹ ਅੰਬੈਸਡਰ ਸਾਹਿਬ ਦੇ ਪੱਲੇ ਕੀ ਰਹੀ? ਮਤਲਬ ਕੋਈ ਜਸਤਜੂ, ਕੋਈ ਰਿਸਰਚ ਤਾਂ ਕਰਨੀ ਨਹੀਂ ਹੈ। ਇਸੇ ਤਰ੍ਹਾਂ ਦਾ ਕੰਮ ਇੰਡੀਅਨ ਮੀਡੀਆ ਨੇ ਬਾਅਦ 'ਚ ਕੀਤਾ, ਪਾਕਿਸਤਾਨ ਦੇ ਉੱਤੇ ਮਿਜ਼ਾਈਲ ਵੀ ਮਾਰ ਲਏ। ਉਸ ਤੋਂ ਬਾਅਦ ਇੰਡੀਅਨ ਮੀਡੀਆ ਜਿਹੜਾ ਉਹ ਕਦੇ ਆਉਂਦਾ ਸੀ ਵੀ ਇਹ ਜਿਹੜਾ ਹਮਲਾ ਜਿਹੜਾ ਉਹ ਕਰ ਦਿੱਤਾ ਅਤੇ ਪਾਕਿਸਤਾਨ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਜਿਹੜਾ ਕਰਾਚੀ ਉੱਤੇ ਵੀ ਕਬਜ਼ਾ ਕਰ ਲਿਆ, ਲਾਹੌਰ ਦੇ ਵਿੱਚ ਵੀ ਇਹ ਹੋ ਗਿਆ, ਫਲਾਣੇ ਥਾਂ ਵੀ ਇਹ ਹੋ ਗਿਆ। ਗੌਰਵ ਵਾਰੀਆ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਪਤਾ ਨਹੀਂ ਕੀ ਕੁਝ ਜਿਹੜੇ ਨੇ ਕਲੇਮ ਕਰ ਲਏ ਕਿ ਹੁਣ ਜਨਾਬ ਇਹ ਕਰ ਦੇਣ ਲੱਗੇ, ਸੈਨਾ ਜਿਹੜੀ ਉਹ ਵੜ ਗਈ ਹੈ ਪਾਕਿਸਤਾਨ ਦੇ ਵਿੱਚ, ਸੈਨਾ ਮਤਲਬ ਫੌਜ, ਅਤੇ ਬਸ ਹੁਣ ਜਿਹੜਾ ਅਸੀਂ ਤਬਾਹੀ ਕਰ ਦੇਣੀ। ਇਹ ਸਾਰੇ ਕਲੇਮ ਕਰ ਛੱਡੇ ਉਹਨਾਂ ਨੇ, ਲੇਕਿਨ ਇੱਥੋਂ ਵੀ ਦਿਲ ਨਾ ਭਰਿਆ ਉਹਨਾਂ ਦਾ ਅਤੇ ਫਿਰ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉੱਥੋਂ ਡਰੋਨ ਛੱਡੇ। ਅੱਛਾ, ਡਰੋਨਾਂ ਨੂੰ ਪਾਕਿਸਤਾਨੀ ਜਿਹੜੇ ਹੈਂਡਲ ਕਰ ਰਹੇ ਸਨ, ਸੁੱਟ ਰਹੇ ਸਨ ਥੱਲੇ, ਇਸ 'ਤੇ ਵੀ ਦਿਲ ਨਹੀਂ ਮੰਨਿਆ ਅਤੇ ਫਿਰ ਉਹਨਾਂ ਨੇ ਅਗਲਾ ਕੰਮ ਕੀ ਕੀਤਾ ਕਿ ਪਾਕਿਸਤਾਨ ਦੇ ਜਿਹੜੇ 에ਅਰ ਬੇਸ ਸਨ ਉਹਨਾਂ 'ਤੇ ਹਮਲਾ ਕਰ ਛੱਡਿਆ। ਇਹ ਹੁਣ ਜਿਹੜੇ 에ਅਰ ਬੇਸਾਂ ਦੇ ਉੱਤੇ ਹਮਲਾ ਕੀਤਾ ਉਹ ਬੜਾ ਹੀ ਖਤਰਨਾਕ ਕੰਮ ਸੀ। ਸਭ ਤੋਂ ਮੇਨ ਅਤੇ ਜਿਹੜਾ ਵੱਡਾ 에ਅਰ ਬੇਸ ਨੂਰ ਖਾਨ 에ਅਰ ਬੇਸ ਰਾਵਲਪਿੰਡੀ ਦੇ ਵਿੱਚ, ਪੁਰਾਣਾ ਇਸਲਾਮਾਬਾਦ ਦਾ ਜਿਹੜਾ ਏਅਰਪੋਰਟ ਹੈ ਉਹਦੇ ਨਾਲ ਹੀ ਇਹ 에ਅਰ ਬੇਸ ਹੈ। ਹੁਣ ਪੁਰਾਣੇ ਇਸਲਾਮਾਬਾਦ ਦਾ ਜਿਹੜਾ ਹਿੱਸਾ ਹੈ ਉਹ ਵੀ ਨੂਰ ਖਾਨ 에ਅਰ ਬੇਸ ਦਾ ਹੀ ਹਿੱਸਾ ਬਣ ਗਿਆ ਹੈ। ਉੱਥੇ ਹਮਲਾ ਕੀਤਾ। ਉਹ ਹੁਣ ਤੁਸੀਂ ਇਹੀ ਸਮਝੋ ਕਿ ਅਗਰ ਉੱਥੇ ਹਮਲਾ ਕਰਨ ਦਾ ਮਤਲਬ ਹੈ ਕੈਪੀਟਲ 'ਤੇ ਹਮਲਾ ਕਰਨਾ, ਪਾਕਿਸਤਾਨ ਦੀ ਬੁਨਿਆਦੀ ਤੌਰ 'ਤੇ ਰਿਆਸਤ 'ਤੇ ਹਮਲਾ ਕਰ ਦੇਣਾ ਔਰ ਰਿਆਸਤ 'ਤੇ ਹਮਲਾ ਤਾਂ ਖੈਰ ਪਹਿਲਾਂ ਹੀ ਸੀ, ਲੇਕਿਨ ਉੱਥੇ ਇਸਲਾਮਾਬਾਦ ਦੇ ਵਿੱਚ ਹਮਲਾ ਕਰ ਦੇਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਕੈਪੀਟਲ 'ਤੇ ਹਮਲਾ ਕਰ ਦੇਣਾ। ਸਿਰਫ ਨੂਰ ਖਾਨ 에ਅਰ ਬੇਸ 'ਤੇ ਹੀ ਹਮਲਾ ਨਹੀਂ ਕੀਤਾ, ਜਿਹੜੀ ਗਾਲਬਨ ਸ਼ਹਿਬਾਜ਼ 에ਅਰ ਬੇਸ ਜੈਕਬਾਬਾਦ ਹੈ, ਬੁਲਾਰੀ 에ਅਰ ਬੇਸ ਜਾਮਸ਼ੁਰੂ ਹੈ, ਰਹੀਮ ਯਾਰ ਖਾਨ ਦਾ ਜਿਹੜਾ
ਸਿਵਿਲੀਅਨ 에ਅਰਪੋਰਟ ਹੈ ਉਹਦੇ ਤੇ ਵੀ ਹਮਲਾ ਕਰ ਛੱਡਿਆ। ਮਤਲਬ ਕਿ ਹਰ ਪਾਸੇ ਇੰਡੀਆ ਨੇ ਜਿਹੜਾ ਉਹ ਜੰਗ ਖੋਲ੍ਹ ਦਿੱਤੀ। ਹੁਣ ਇੱਥੋਂ ਤੱਕ ਤੇ ਪਾਕਿਸਤਾਨ ਬੁਲਾਉਂਦਾ ਰਿਹਾ ਔਰ ਪਾਕਿਸਤਾਨ ਦੀ ਆਵਾਮ ਨੇ ਵੀ ਟੰਬਾ ਚੁੱਕਿਆ ਸੀ ਵੀ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ, ਔਰ ਦੇਣਾ ਚਾਹੀਦਾ ਸੀ। ਜ਼ਾਹਿਰ ਹੈ ਵਕਤ ਬੜਾ ਵੇਲਾ ਬੜਾ ਜ਼ਾਇਆ ਕੀਤਾ ਪਾਕਿਸਤਾਨ ਨੇ। ਮੈਂ ਤੇ ਪਹਿਲੇ ਦਿਨ ਦਾ ਆਖਣ ਡਿਆ ਸਾਂ ਵੀ ਇਹ ਜਵਾਬ ਦੇਣਾ ਪੈਣਾ। ਮੈਂ ਬਾਰ-ਬਾਰ ਟਵੀਟ ਕਰ ਰਿਹਾ ਸਾਂ ਇੱਥੇ ਵੀਲਾਗ ਤੇ ਜ਼ਾਹਿਰ ਹੈ ਉਸ ਤਰੀਕੇ ਨਾਲ ਗੱਲ ਨਹੀਂ ਸੀ ਹੋ ਰਹੀ, ਲੇਕਿਨ ਮੈਂ ਬਾਰ-ਬਾਰ ਮੇਰੇ ਟਵਿੱਟਰ ਅਕਾਊਂਟ ਦੇ ਉੱਤੇ ਮੇਰੇ ਸਾਰੇ ਟਵੀਟ ਪਏ ਨੇ ਕਿ ਮੈਂ ਕਹਿੰਦਾ ਸਾਂ ਕਿ ਪਾਕਿਸਤਾਨ ਨੂੰ ਇਹ ਜੰਗ ਲੜਨੀ ਪੈਣੀ ਹੈ। ਇਸ ਜੰਗ ਨੂੰ ਲੜਿਆਂ ਬਗੈਰ ਹੁਣ ਗੁਜ਼ਾਰਾ ਨਹੀਂ। ਮੋਦੀ ਨੇ ਇਹ ਜੰਗ ਪਾਕਿਸਤਾਨ ਤੇ ਇੰਪੋਜ਼ ਕਰ ਛੱਡੀ ਹੈ। ਪਾਕਿਸਤਾਨ ਨੂੰ ਇਹ ਜੰਗ ਲੜਨੀ ਪੈਣੀ ਹੈ। ਜਿੰਨਾ ਮਰਜ਼ੀ ਪਾਕਿਸਤਾਨ ਬੁਲਾ ਲੈ, ਜਿੰਨਾ ਪਿਛਾਂ ਹੋਏਗਾ ਉਹਨਾਂ ਮੋਦੀ ਜਿਹੜਾ ਉੱਤੇ ਚੜੇਗਾ। ਲੇਕਿਨ ਜ਼ਾਹਿਰ ਹੈ ਪਾਕਿਸਤਾਨ ਦੀਆਂ ਕੋਈ ਮਸਲੇ ਤਾਂ ਹੋਣਗੀਆਂ, ਕੋਈ ਅਮਰੀਕਾ ਨਾਲ ਗੱਲ ਹੋ ਰਹੀ ਹੋਏਗੀ, ਕੋਈ ਕਿਸੇ ਹੋਰ ਨਾਲ ਹੋ ਰਹੀ ਹੋਏਗੀ। ਲੇਕਿਨ ਹੁਣ ਸਾਨੂੰ ਇਹ ਪਤਾ ਲੱਗਾ ਹੈ ਕਿ ਕੱਲ੍ਹ ਜਿਸ ਵੇਲੇ 에ਅਰ ਬੇਸਾਂ ਦੇ ਉੱਤੇ ਹਮਲਾ ਕੀਤਾ ਇੰਡੀਆ ਨੇ, ਤੇ ਪਾਕਿਸਤਾਨ ਦੇ ਜਿਹੜੇ 에ਅਰ ਚੀਫ ਨੇ ਉਹ ਫਿਰ ਉੱਠ ਕੇ ਖਲੋ ਗਏ। ਉਹਨਾਂ ਆਖਿਆ ਵੀ ਮੇਰੇ ਜਿਹੜੇ ਸਾਰੇ 에ਅਰ ਫੋਰਸ ਦੇ ਅਸਾਸੇ ਨੇ, ਮਤਲਬ ਮੇਰੇ ਫਾਈਟਰ ਪਲੇਨ ਨੇ, ਮੇਰਾ ਰਡਾਰ ਸਿਸਟਮ ਹੈ ਸਾਰਾ, ਉਹ ਮੈਂ ਲੜ ਕੇ ਗਵਾਵਾਂ। ਜੇ ਗਵਾਉਣਾ ਹੈ, ਜੇ ਤਬਾਹ ਕਰਵਾਉਣਾ ਹੈ ਤਾਂ ਮੈਂ ਲੜ ਕੇ ਮਰਦਾਂ ਤਰ੍ਹਾਂ ਉਹਨੂੰ ਮੈਦਾਨ ਦੇ ਵਿੱਚ ਗਵਾਵਾਂ। ਇਹ ਜਿਹੜਾ ਤੁਸੀਂ ਕੰਮ ਕਰਨ ਡਏ ਜੇ ਵੀ ਨਾ ਆਪ ਹਮਲਾ ਕਰਦੇ ਜੇ ਨਾ ਸਾਨੂੰ ਕਰਨ ਦਿੰਦੇ ਜੇ ਇਸ ਵੇਲੇ, ਇਹ ਤਾਂ ਸਾਡੀਆਂ ਬੇਸਾਂ ਦੇ ਉੱਤੇ ਖਲੋਤੇ ਹੀ ਸਾਡੇ ਸਾਰੇ ਅਸਾਸੇ ਤਬਾਹ ਕਰ ਦੇਣਗੇ। ਇਹ ਮੈਨੂੰ ਕਾਬਲੇ ਕਬੂਲ ਨਹੀਂ ਹੈ। ਮੈਂ ਅਗਰ ਮਰਨਾ ਚਾਹੁੰਦਾ ਤਾਂ ਲੜ ਕੇ ਮਰਨਾ ਚਾਹੁੰਦਾ, ਇੰਜ ਬੈਠਾ ਹੋਇਆ ਨਹੀਂ ਮਰਨਾ ਚਾਹੁੰਦਾ। ਜ਼ਾਹਿਰ ਹੈ ਉਹਨਾਂ ਦੀ 에ਅਰ ਫੋਰਸ ਦੇ ਜਿਹੜੇ ਥੱਲਿਓਂ ਪਾਇਲਟ ਸਨ ਸਾਰੇ, ਉਹਨਾਂ ਨੂੰ ਫੀਡਬੈਕ ਦਿੱਤੀ ਕਿ ਜੀ ਇਹ ਹੋ ਰਿਹਾ, ਔਰ 4-5 ਮੇਜਰ 에ਅਰ ਬੇਸਾਂ ਦੇ ਉੱਤੇ ਹਮਲਾ ਹੋ ਗਿਆ। ਉਹਨਾਂ ਫਿਰ ਜਨਾਬ ਵਾਪਸ ਹਮਲਾ ਕੀਤਾ। ਫਿਰ ਹਮਲਾ ਇਹੋ ਜਿਹਾ ਕੀਤਾ ਵੀ ਵੱਟ ਕੱਢ ਕੇ ਰੱਖ ਦਿੱਤੇ ਨੇ ਇੱਕ ਵਾਰ। ਮਤਲਬ 에ਅਰ ਫੋਰਸ ਦੇ ਪਾਇਲਟਾਂ ਨੇ ਜਾ ਕੇ ਉੱਥੇ ਬਕਾਇਦਾ ਉੱਥੇ ਅੰਦਰ ਦਾਖਲ ਹੋ ਕੇ, ਇਹ ਇਸ ਦਫਾ ਜਿਹੜਾ ਪੂਰੇ ਦਾ ਪੂਰਾ ਆਪਰੇਸ਼ਨ ਹੋਇਆ ਇਹ ਆਪਣੀ ਸਰਹੱਦ ਤੋਂ ਨਹੀਂ ਹੋਇਆ, ਬਲਕਿ ਅੰਦਰ ਗਏ ਨੇ। JF-17 ਥੰਡਰ ਉਹ ਜਹਾਜ਼ ਗਏ ਨੇ, ਔਰ ਸੁਪਰਸੋਨਿਕ ਜਿਹੜੇ ਤੇਜ਼ ਤਰੀਨ ਮਿਜ਼ਾਈਲ ਨੇ ਉਹ ਲੈ ਕੇ ਗਏ ਨੇ, ਔਰ ਉਹਨਾਂ ਦੇ ਨਾਲ ਫਿਰ ਉੱਥੇ ਪਠਾਨਕੋਟ, ਉਸ ਤੋਂ ਬਾਅਦ ਬਿਆਸ, ਉਸ ਤੋਂ ਬਾਅਦ ਆਦਮਪੁਰ ਜਿਹੜਾ ਉੱਥੋਂ ਦਾ 에ਅਰ ਬੇਸ ਹੈ ਉਹ ਸਾਰੇ ਉਹਨਾਂ ਨੇ ਉਡਾ ਦਿੱਤੇ। ਉੱਥੇ ਬੜਾ ਹੈਵੀ ਨੁਕਸਾਨ ਦਿੱਤਾ ਗਿਆ ਉਹਨਾਂ 에ਅਰ ਬੇਸਾਂ ਦੇ ਉੱਤੇ। ਔਰ ਹੁਣ ਇੰਡੀਆ ਨੂੰ ਸ਼ਾਇਦ ਅਹਿਸਾਸ ਹੋਇਆ ਵੀ ਉਹਨਾਂ ਨੇ ਕੀ ਕੀਤਾ। ਹੁਣ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਲੇਕਿਨ ਇਹ ਉਹਨਾਂ ਦੀ ਜਿਹੜੀ ਖਾਤੂਨ ਹੈ ਉਹ ਕੀ ਕਹਿ ਰਹੀ ਹੈ, ਜਿਹੜੀ ਉਹਨਾਂ ਦੀ ਕਰਨਲ ਸਾਹਿਬਾ ਨੇ ਉਹ ਕੀ ਕਹਿੰਦੇ ਨੇ, ਉਹ ਜ਼ਰਾ ਤੁਸੀਂ ਸੁਣੋ। ਹੁਣ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਉਹਨਾਂ ਨੂੰ ਵੀ ਅਹਿਸਾਸ ਹੈ ਕਿ ਅਸੀਂ ਸ਼ਾਇਦ ਕੰਮ ਜ਼ਿਆਦਾ ਵਧਾ ਦਿੱਤਾ। ਹੁਣ ਆਉਂਦੇ ਨੇ ਵੀ ਅਸੀਂ ਸੁਲ੍ਹਾ ਕਰਨ ਨੂੰ ਤਿਆਰ ਹੈ, ਔਰ ਨਾਲ ਉਹਨਾਂ ਨੇ ਇਹ ਵੀ ਐਕਸਪਲੇਨ ਕੀਤਾ ਵੀ 26 ਜਗ੍ਹਾ ਦੇ ਉੱਤੇ ਪਾਕਿਸਤਾਨ ਨੇ ਜਿਹੜਾ ਹਮਲਾ ਕਰ ਛੱਡਿਆ, ਤੇ ਅਸੀਂ ਹੁਣ ਪਾਕਿਸਤਾਨ ਦੇ ਨਾਲ ਸੁਲ੍ਹਾ ਕਰਨ ਨੂੰ ਤਿਆਰ ਹੈ। ਅਗਰ ਪਾਕਿਸਤਾਨ ਮਤਲਬ ਅਸੀਂ ਐਸਕੇਲੇਸ਼ਨ ਘੱਟ ਕਰਨ ਨੂੰ ਤਿਆਰ ਹੈ, ਅਸੀਂ ਹਮਲਾ ਨਹੀਂ ਕਰਾਂਗੇ ਜੇ ਪਾਕਿਸਤਾਨ ਇਸ ਤੋਂ ਬਾਅਦ ਹਮਲਾ ਨਾ ਕਰੇ। ਇਹ ਆਫਰ ਜਿਹੜੀ ਹੈ ਉਹ ਕਰਨਲ ਸੋਫੀਆ ਕੁਰੈਸ਼ੀ ਸਾਹਿਬਾ ਨੇ ਦਿੱਤੀ ਹੈ ਇੰਡੀਆ ਵਾਲੇ ਪਾਸਿਓਂ। ਇਹੀ ਗੱਲ ਜਦੋਂ ਅਸੀਂ ਪਹਿਲਾਂ ਆਉਂਦੇ ਸਾਂ ਇਸੇ ਹਿੰਦੁਸਤਾਨ ਨੂੰ, ਇਹਨਾਂ ਦੀ ਫੌਜ ਨੂੰ, ਇਹਨਾਂ ਦੀ ਹਕੂਮਤ ਨੂੰ ਕਿ ਯਾਰ ਇੰਜ ਨਾ ਕਰੋ, ਤੇ ਉਸ ਵੇਲੇ ਜਿਹੜਾ ਇਹ ਨਾ ਸੁਣਦੇ ਸਨ ਤੇ ਨਾ ਸੁਣਨਾ ਚਾਹੁੰਦੇ ਸਨ। ਇਹ ਜ਼ਰਾ ਸੁਣੋ ਇਹਨਾਂ ਨੇ ਕੀ ਆਖਿਆ। अंतर्राष्ट्रीय सीमा और LOC पर श्रीनगर से नलिया तक 26 से अधिक स्थानों पर हवाई घुसपैठ के प्रयास किए गए। भारतीय सशस्त्र बल दोहराते हैं कि वे तनाव वृद्धि नहीं चाहते, बशर्ते पाकिस्तान भी ऐसा ही व्यवहार करे। सुन लिया जी, ਇਹ ਹੁਣ ਕਰਨਲ ਸਾਹਿਬਾਂ ਜਿਹੜੀਆਂ ਨੇ ਉਹ ਇਹ ਗੱਲ ਆਖਦੀਆਂ ਨੇ। ਅੱਛਾ, ਇਹ ਤਾਂ ਚਲੋ ਸੀਰੀਅਸ ਗੱਲ ਹੋ ਗਈ ਕਿ ਉਹਨਾਂ ਨੇ ਸਾਡੀਆਂ ਬੇਸਾਂ ਦੇ ਉੱਤੇ ਹਮਲਾ ਕੀਤਾ, ਅਸੀਂ ਵਾਪਸ ਹਮਲਾ ਕੀਤਾ, ਤੇ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਚੌਂਟੇ ਚਕਾਤੇ, ਤੇ ਹਰ ਪਾਸੇ ਜਿਹੜਾ ਉਹ ਹੁਣ ਤਬਾਹੀ ਹੈ। ਉੱਧਰ ਕਾਫੀ ਸਾਰੀਆਂ ਜਗ੍ਹਾ ਦੇ ਉੱਤੇ ਹਮਲਾ ਹੋਇਆ, ਕੋਈ 26 ਜਗ੍ਹਾ ਦੇ ਉੱਤੇ ਹਮਲਾ ਹੋਇਆ, ਕੋਈ ਇੱਕ ਦੋ ਨਹੀਂ। ਜਿਹੜੇ ਮੇਜਰ ਜਗ੍ਹਾ ਸਨ ਮੈਂ ਤੁਹਾਨੂੰ ਦੱਸ ਦਿੱਤੀਆਂ ਨੇ। ਡਰੋਨ ਵੀ ਸੈਂਕੜਿਆਂ 'ਚ ਉੱਧਰ ਘੱਲੇ ਨੇ, ਉਹ ਵੀ ਹੁਣ ਦਿੱਲੀ ਦੇ ਉੱਤੇ ਫਿਰ ਰਹੇ ਨੇ। ਤੇ ਹੁਣ ਜ਼ਰਾ ਇੰਡੀਆ ਨੂੰ ਉਹਨਾਂ ਦੀ ਆਪਣੀ ਦਵਾਈ ਜਿਹੜੀ ਲੱਭੀ। ਅੱਛਾ, ਦੂਜਾ ਇੰਡੀਆ ਕੰਮ ਕੀ ਕਰ ਰਹੀ ਹੈ ਵੀ ਉਹ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲਿਆਂ ਦੀ ਲੜਾਈ ਕਰਾਉਣਾ ਚਾਹੁੰਦੇ ਨੇ, ਜਾਂ ਚੜ੍ਹਦੇ ਪੰਜਾਬ ਤੇ ਇਸ ਪਾਸੇ ਪਾਕਿਸਤਾਨ ਦੀ ਲੜਾਈ ਕਰਾਉਣਾ ਚਾਹੁੰਦੇ ਨੇ, ਕਿਉਂਕਿ ਇੱਥੇ ਜ਼ਰਾ ਸਰਦਾਰਾਂ ਦੇ ਨਾਲ ਪਾਕਿਸਤਾਨ ਦਾ ਜਿਹੜਾ ਭਰਪਾ ਹੈ ਉਹ ਚੰਗਾ ਹੈ। ਉਹ ਨਾ ਉਹਨਾਂ ਨਾਲ ਲੜਨਾ ਚਾਹੁੰਦੇ ਨੇ, ਨਾ ਉਹਨਾਂ ਦੇ ਕਿਸੇ ਮਜ਼ਹਬੀ ਮੁਕਾਮ ਦੇ ਉੱਤੇ ਹਮਲਾ ਕਰਨਾ ਚਾਹੁੰਦੇ ਨੇ, ਔਰ ਸਰਦਾਰਾਂ ਦਾ ਬਲਕਿ ਸਤਿਕਾਰ ਕਰਨਾ ਚਾਹੁੰਦੇ ਨੇ ਪਾਕਿਸਤਾਨੀ। ਇਸ ਪਾਸਿਓਂ ਉਧਰ ਕੋਈ, ਲੇਕਿਨ ਪਤਾ ਇਹ ਲੱਗਾ ਹੈ ਕਿ ਜਿਹੜਾ ਆਦਮਪੁਰ ਵਾਲਾ ਜਿਹੜਾ ਉਹਨਾਂ ਦਾ 에ਅਰ ਬੇਸ ਸੀ, ਉੱਥੋਂ ਆਪਣੇ ਬਲਿਸਟਿਕ ਮਿਜ਼ਾਈਲਾਂ ਨਾਲ ਇੰਡੀਆ ਦੇ ਵਿੱਚ ਹਮਲਾ ਕੀਤਾ ਗਿਆ, ਤਾਂ ਕਿ ਸਰਦਾਰਾਂ ਨੂੰ ਇਹ ਲੱਗੇ ਵੀ ਪਾਕਿਸਤਾਨ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ ਤੇ ਇਹ ਦੋਵੇਂ ਪਾਰਟੀਆਂ ਆਪੋ 'ਚ ਲੜ ਪੈਣ। ਇਹ ਇਹਨਾਂ ਦੀ ਤਵੱਜੋ ਸੀ। ਖੈਰ, ਉਹ ਤਾਂ ਹੁਣ ਨਾਕਾਮ ਹੋ ਗਏ ਨੇ, ਔਰ ਉੱਥੇ ਹੁਣ ਇਸ ਵੇਲੇ ਆਪਣੇ ਜ਼ਖਮ ਚੱਟ ਰਹੇ ਨੇ ਜੋ ਕੁਝ ਹੋਇਆ। ਲੇਕਿਨ ਇਹ ਤੁਹਾਡੇ ਸਾਹਮਣੇ ਕੁਝ ਚੀਜ਼ਾਂ ਰੱਖਣੀਆਂ ਨੇ ਕੁਇਕਲੀ, ਇਹ ਜ਼ਰਾ ਇੱਕ ਇੱਕ ਕਰਕੇ ਵੇਖਦੇ ਜਾਓ। ਇਹ ਬਿਆਨ ਬੜੇ ਜ਼ਰੂਰੀ ਨੇ। ਅੱਜ ਦਾ ਵੀਲੌਗ ਜਿਹੜਾ ਮੇਨਲੀ ਤੇ ਹਮਲਿਆਂ ਦੇ ਉੱਤੇ ਹੀ ਸੀ, ਔਰ ਤੁਹਾਨੂੰ ਇਹ ਦੱਸਣਾ ਸੀ ਕਿ ਪਾਕਿਸਤਾਨ 에ਅਰ ਫੋਰਸ ਨੇ ਭਰਪੂਰ ਕਾਰਵਾਈ ਕੀਤੀ ਹੈ ਤੇ ਉੱਥੇ ਬਹੁਤ ਹੀ ਬਿਹਤਰੀਨ ਰਿਜ਼ਲਟ ਆਏ ਨੇ। ਲੇਕਿਨ ਹੁਣ ਇਹ ਜਿਹੜੀ ਅੱਗੇ ਡਿਵੈਲਪਮੈਂਟ ਹੋ ਰਹੀ ਹੈ, ਇਹ ਤੁਹਾਡੇ ਸਾਹਮਣੇ ਇੱਕ ਦੋ ਬਿਆਨ ਰੱਖ ਦਈਏ। ਇਹ ਪਹਿਲੇ ਤਾਂ ਜ਼ਰਾ 1900 ਇੱਕ ਸਰਦਾਰ ਸਾਹਿਬ ਨੇ ਉਹਨਾਂ ਨੇ ਕਿਹਾ ਹੈ
ਕਿ ਮੋਦੀ ਤੇ ਲਾਨਤ ਭੇਜੀ ਉਹਨਾਂ ਆਖਿਆ 1947 ਦੇ ਜ਼ਖਮ ਨਹੀਂ ਸੀ ਭਰੇ, ਇਹਨੇ ਫਿਰ ਕੰਮ ਸ਼ੁਰੂ ਕਰ ਦਿੱਤਾ। ਇੱਕ ਸਰਦਾਰ ਜੀ ਕੀ ਆਖਦੇ ਨੇ, ਇਹ ਸੁਣੋ। ਮੇਰੇ ਵੱਲੋਂ ਲੱਖ ਲੱਖ ਲਾਹਨਤਾਂ ਗੋਦੀ ਮੀਡੀਆ ਨੂੰ ਕਿ ਹੁਣ ਤੁਹਾਨੂੰ ਮਿਲ ਗਈ ਖੁਸ਼ੀ ਕਿ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ। ਸਾਲਿਓ ਪੰਜਾਬ ਦੇ ਤੇ ਹਾਲੀ ਪਹਿਲੇ ਜ਼ਖਮ ਨਹੀਂ ਭਰੇ ਸੀ 1947 ਵਿੱਚ, ਜਿਨ੍ਹਾਂ ਮਾਵਾਂ ਦੇ ਪੁੱਤ ਵਿਛੜ ਗਏ ਅੱਜ ਤੱਕ ਨਹੀਂ ਮਿਲੇ। ਠੀਕ ਹੈ, ਤੁਹਾਨੂੰ ਖੁਸ਼ੀ ਮਿਲਦੀ ਹੈ। ਹੁਣ ਮੇਰੀ ਬੇਨਤੀ ਇੱਕੋ ਹੀ ਹੈ ਕਿ ਸਿੱਖ ਰੈਜੀਮੈਂਟ ਨੂੰ ਪਿੱਛੇ ਕੀਤਾ ਜਾਵੇ ਤੇ ਬਾਂਦਰ ਸੈਨਾ ਨੂੰ ਅੱਗੇ ਕੀਤਾ ਜਾਵੇ, ਤਾਂ ਜੋ ਉਹਨਾਂ ਨੂੰ ਪਤਾ ਲੱਗ ਜਾਏ ਕਿ ਜੰਗ ਹੁੰਦਾ ਕੀ ਚੀਜ਼ ਆ। ਪਾਕਿਸਤਾਨ ਵੀ ਸਾਡਾ ਹੀ ਹੈ, ਉਹ ਬਾਬੇ ਨਾਨਕ ਦੀ ਧਰਤੀ ਹੈ, ਅਸੀਂ ਕਿਵੇਂ ਭੁੱਲ ਜਾਂਦੇ। ਹੁਣ ਚੱਡਿਆਂ ਦੇ ਪੂਛ ਨਾ ਲਿਆ ਜੇ, ਹੁਣ ਜੰਗ ਦੇ ਅੱਗੇ ਵੱਧ ਕੇ ਲੜੋ ਤਾਂ ਤੁਹਾਨੂੰ ਪਤਾ ਲੱਗੇ ਜੰਗ ਹੁੰਦਾ ਕੀ ਚੀਜ਼ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਗਲੇ ਪਾਸੇ ਤੁਹਾਡੇ ਸਾਹਮਣੇ ਇੱਕ ਸਿੱਖ ਰਿਪੋਰਟਰ ਜਿਹੜਾ ਉਹ ਜਿਸ ਵੇਲੇ ਹਮਲਾ ਹੋਇਆ ਪਠਾਨਕੋਟ 에ਅਰਬੇਸ ਦੇ ਉੱਤੇ, ਤੇ ਉਹ ਕਿਵੇਂ ਰਿਪੋਰਟ ਕਰ ਰਿਹਾ ਉੱਥੋਂ, ਮਤਲਬ ਕਿ ਕਿੰਨੀ ਕੁ ਤੜਥੱਲੀ ਮੱਚੀ ਹੈ ਉੱਥੇ, ਕਿਹੋ ਜਿਹਾ ਵੱਡਾ ਤੇ ਭਾਰਾ ਹਮਲਾ ਸੀ, ਉਹ ਆ ਜ਼ਰਾ ਸੁਣੋ। ਆ ਰਹੀ ਹੈ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ ਹੈ ਜੀ। ਆਂਦਾ ਸੀ ਕਿ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ, ਦੂਜੇ ਪਾਸੇ ਜੰਮੂ 에ਅਰਬੇਸ ਤੇ ਹਮਲਾ ਹੋਇਆ ਤੇ ਇੱਕੋ ਦਮ ਅੱਧੇ ਪੰਜਾਬ ਦੇ ਵਿੱਚ ਬਲੈਕਆਊਟ ਹੋ ਗਿਆ ਹੈਗਾ। ਅੰਮ੍ਰਿਤਸਰ ਦੇ ਵਿੱਚ ਖੜੇ ਅੰਮ੍ਰਿਤਸਰ ਤੇ ਸੁਣ ਲਿਆ ਜੀ। ਹੁਣ ਅੱਗੇ ਜਿਹੜੇ ਇੱਕ ਹੋਰ ਸਰਦਾਰ ਜੀ ਨੇ, ਉਹਨਾਂ ਆਖਿਆ ਵੀ ਮੈਨੂੰ ਸਮਝ ਨਹੀਂ ਆਉਂਦੀ, ਗੁਜਰਾਤ ਵੀ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਉਹ ਜ਼ਾਹਿਰ ਹੈ ਅਗਰ ਦੁਸ਼ਮਣੀ ਹੈ ਪਾਕਿਸਤਾਨ ਨਾਲ ਤਾਂ ਉੱਥੇ ਵੀ ਦੁਸ਼ਮਣੀ ਹੈ। ਇਹ ਪੰਜਾਬ ਦੇ ਨਾਲ ਜਿਹੜਾ ਪਾਕਿਸਤਾਨ ਲੱਗਦਾ ਇਹ ਇੱਥੇ ਹੀ ਸਾਡੇ ਨਾਲ ਸਾਰੀ ਦੁਸ਼ਮਣੀ ਬਣਾਈ ਹੈ, ਉੱਥੇ ਕਿਉਂ ਨਹੀਂ ਹਮਲੇ ਹੁੰਦੇ। ਇਹ ਸੁਣੋ ਜ਼ਰਾ ਸਰਦਾਰ ਜੀ ਕੀ ਕਹਿੰਦੇ ਨੇ। ਮੈਨੂੰ ਤੇ ਇਹ ਸਮਝ ਨਹੀਂ ਆਉਣ ਡਿਆ ਵੀ ਜਿਹੜਾ ਗੁਜਰਾਤ ਦੇ ਨਾਲ ਲੱਗਦਾ ਪਾਕਿਸਤਾਨ ਆ ਉਹ ਸਾਡਾ ਦੁਸ਼ਮਣ ਨਹੀਂ ਹੈਗਾ, ਪਰ ਜਿਹੜਾ ਪੰਜਾਬ ਦੇ ਨਾਲ ਪਾਕਿਸਤਾਨ ਦਾ ਇਲਾਕਾ ਲੱਗਦਾ ਸਿਰਫ ਉਹੀ ਦੁਸ਼ਮਣ ਆ। ਉਹ ਗੱਲ ਆ ਇੱਕ। ਸੁਣ ਲਿਆ ਜੀ। ਅੱਗੇ ਚੱਲਨੇ ਜੋ ਇਸ ਵੇਲੇ ਡਰੋਨ ਮਾਰੇ ਇੰਡੀਆ ਨੂੰ ਇਹ ਸੀ ਕਿ ਪਾਕਿਸਤਾਨੀ ਡਰ ਜਾਣਗੇ, ਤੇ ਅੱਗੋਂ ਆ ਜਿਹੜੇ ਪਾਕਿਸਤਾਨੀਆਂ ਨੇ ਕੰਮ ਕੀਤੇ ਨੇ, ਜਰਾ ਤੁਹਾਡੇ ਸਾਹਮਣੇ ਇੱਕ ਦੋ ਵੀਡੀਓ ਰੱਖ ਦਈਏ। ਉਹ ਕੋਈ ਮੋਢੇ ਤੇ ਚੁੱਕੀ ਫਿਰਦਾ ਉਸ ਡਰੋਨ ਨੂੰ, ਤੇ ਕੋਈ ਜਿਹੜਾ ਉਹ ਉਹਦੇ ਨਾਲ ਖੇਡਦਾ ਫਿਰਦਾ, ਕੋਈ ਆਂਦਾ ਇਹਦੀ ਜਿਹੜੀ ਮੋਟਰ ਹੈ ਮੈਨੂੰ ਚਾਹੀਦੀ, ਮੈਂ ਪੱਠੇ ਕੁਤਰਨ ਵਾਲੀ ਮੋਟਰ ਜਿਹੜੀ ਹੈ ਉਹ ਮੇਰੀ ਖ਼ਰਾਬ ਹੈ ਤੇ ਮੈਂ ਉਹਦੀ ਥਾਂ 'ਤੇ ਲਾਉਣੀ ਹੈ, ਤੇ ਮੈਨੂੰ ਡਰੋਨ ਦੇ ਵਿੱਚ ਦੱਸੋ ਜੇ ਮੋਟਰ ਚੰਗੀ ਹੈ ਤੇ ਮੈਨੂੰ ਦਿਓ ਮੋਟਰ, ਮੈਂ ਲਾਉਣੀ ਹੈ। ਇਹ ਤੇ ਹਾਲਾਤ ਨੇ ਤੇ ਇਹ ਸੋਚ ਹੈ, ਤੁਸੀਂ ਗਾਂ ਆਪ ਵੇਖ ਲਓ। ਇਹ ਜ਼ਰਾ ਵੀਡੀਓ ਦੋ ਤਿੰਨ ਵੇਖੋ ਵੀ ਇਹ ਕਰਨ ਕੀ ਰਹੇ ਨੇ। ਦੋ ਤਿੰਨ ਵੀਡੀਓ 'ਚ ਤੁਹਾਨੂੰ ਵਿਖਾਉਣੇ ਆ ਕਿ ਇਹ ਕਰਨ ਕੀ ਰਹੇ ਨੇ ਤੇ ਕਿੱਥੋਂ ਤੱਕ ਇਹਨਾਂ ਕੰਮ ਪਹੁੰਚਾਇਆ। ਇਹਨਾਂ ਨੂੰ ਡਰਾਉਣਾ ਦੱਸੋ। आवाम ने काम देखो जी, सवेरे नमाज से उठते नहीं बंब वेखण पहुंच गए। इधर चेक करो, देखो प्रीमियर खान एयरपोर्ट लाइव। आ देखो लोग आ रहे हैं बंब देखण। इधर देखो लोग आ वेखो रहे बंब देखण। वीडियो ਵੇਖ ਲਿਆ ਜੀ। ਇਹ ਹੁਣ ਅਗਲੇ ਪਾਸੇ ਵੀਡੀਓ ਵੇਖੋ, ਤੁਹਾਨੂੰ ਸਕਰੀਨ ਦੇ ਉੱਤੇ ਵਿਖਾਉਣੇ ਆ ਕਿ ਇਹ ਰਾਕਟ ਲਾਂਚਰ ਤੋਂ ਰਾਕਟ ਚੱਲ ਰਹੇ ਨੇ। ਜਦੋਂ ਰਾਕਟ ਚੱਲਦਾ ਤੇ ਕੋਈ ਜ਼ਮੀਨ ਹਿਲ ਜਾਂਦੀ ਹੈ। ਇਹ ਜਵਾਨ ਪੈਰਾਂ ਭਾਰ ਬੈਠੇ ਨੇ ਸਾਰੇ, ਤੇ ਰਾਕਟ ਲਾਂਚਿੰਗ ਦੇ ਟਾਈਮ ਤੇ ਰਾਕਟ ਵੇਖ ਰਹੇ ਨੇ। ਉਹ ਜਿਸ ਵੇਲੇ ਰਾਕਟ ਚੱਲਿਆ ਤੇ ਉਹਨੇ ਫਿਰ ਇੱਕ ਵਾਰ ਉਡਾਤੀ ਹਰ ਸ਼ੈ, ਮਤਲਬ ਮਿੱਟੀ ਉਡੀ, ਫਿਰ ਉੱਠ ਕੇ ਭੱਜੇ ਨੇ ਉੱਥੋਂ। ਲੇਕਿਨ ਦਲੇਰੀ ਵੇਖੋ ਇਹਨਾਂ ਦੀ। ਇਹਨਾਂ ਨੂੰ ਅਗਰ ਇੰਡੀਆ ਡਰਾਉਣਾ ਚਾਹੁੰਦਾ ਤੇ ਫਿਰ ਰੱਬ ਹੀ ਰੱਖਾ ਹੈ, ਮਤਲਬ ਕਿ ਉਹ ਬਹਿ ਕੇ ਤੇ ਉੱਥੇ ਪੈਰਾਂ ਭਾਰ ਬਹਿ ਕੇ ਤੇ ਉੱਥੇ ਰਾਕਟ ਚੱਲਦਾ ਜਿਹੜਾ ਉਹ ਵੇਖਣਾ ਚਾਹ ਰਹੇ ਨੇ। ਅੱਛਾ, ਅਗਲੇ ਪਾਸੇ ਤੁਹਾਡੇ ਸਾਹਮਣੇ ਇਹ ਵੀ ਗੱਲ ਰੱਖਣੀ ਹੈ ਲਾਹੌਰ ਦੀ, ਇੱਕ ਕਿ ਲਾਹੌਰ ਦੇ ਵਿੱਚ ਇੱਕ ਡਰੋਨ ਸੁੱਟਿਆ ਗਿਆ। ਉਹ ਡਰੋਨ ਜ਼ਮੀਨ 'ਤੇ ਡਿੱਗਿਆ। ਪੁਲਿਸ ਵਾਲਿਆਂ ਨੇ ਜ਼ਾਹਿਰ ਉਹਨੂੰ ਰਿਕਵਰ ਕਰਨਾ ਸੀ ਔਰ ਚੁੱਕ ਕੇ ਦਫਾਈ ਅਦਾਰਿਆਂ ਨੂੰ ਜਮ੍ਹਾਂ ਕਰਾਉਣਾ ਸੀ। ਲੇਕਿਨ ਇਸ ਤੋਂ ਪਹਿਲਾਂ ਕਿ ਉਹ ਇਹ ਕੰਮ ਕਰਦੇ ਤੇ ਉੱਥੇ ਦੋ ਪੁਲਿਸ ਨੌਜਵਾਨ ਸਨ, ਆਪਣਾ ਮੋਟਰਸਾਈਕਲ 'ਤੇ ਦੋ ਨੌਜਵਾਨ, ਉਹਨਾਂ ਡਰੋਨ ਚੋਰੀ ਚੁੱਕਿਆ ਤੇ ਉੱਥੋਂ ਲੈ ਕੇ ਨਿਕਲ ਗਏ। ਦੱਸੋ, ਦੁਨੀਆ ਡਰਦੀ ਫਿਰਦੀ ਉਹਨਾਂ ਡਰੋਨਾਂ ਕੋਲ, ਉਹਨਾਂ ਚੁੱਕਿਆ ਤੇ ਉਹ ਘਰ ਨੂੰ ਲੈ ਗਏ। ਇਹ ਹਰ ਥਾਂ 'ਤੇ ਆਪਣੀਆਂ ਟਰਾਫੀਆਂ ਸਮਝਦੇ ਨੇ, ਚੁੱਕ ਕੇ ਲਈ ਫਿਰਦੇ ਨਹੀਂ, ਆਵਾਮ ਲਈ ਫਿਰਦੀ ਹੈ। ਇਹ ਜ਼ਰਾ ਵੇਖੋ ਉੱਥੇ ਕੀ ਹੋਇਆ। पीछे दी रश लगा हुआ है, सारे न्यूज चैनल्स वगैरह आ गए। राइट इधर लेफ्ट पे जैन आप दिखाओ इनको जरा। एयर वाई ये सारे न्यूज चैनल्स वाले आ गए हैं।
मैं आप लोगों को ये बताना चाहता हूँ, इधर कोई ड्रोन गिरा है और वो कह रहे हैं कोई लड़का 1 to 5 पे उठा के भागा है। तो अभी तक की ताज़ा तरीन इत्तलात आपको दे रहे हैं लाहौर DH H ब्लॉक फेज 6 से कि कोई लड़का मोटरसाइकिल पे उठा के भागे है, पीछे वाला लड़का पकड़ा गया है, आगे वाला टैंकी पे रख के निकल गया। ਇਹ ਸੁਣ ਲਈ ਜੇ ਮੁੰਡੇ ਦੀ ਗੱਲ, ਉਹਨੇ ਆਖਿਆ ਕਿ ਇਹ ਉੱਥੋਂ ਅੱਛਾ ਇਹ ਅਗਲੇ ਪਾਸੇ ਹੁਣ ਇੱਕ ਬਾਬਾ ਜੀ ਨੇ ਕਿਹਾ ਵੀ ਇਹ ਸੰਦੂਰ ਇਹਦਾ ਨਾਂ ਕਿਉਂਕਿ ਆਪਰੇਸ਼ਨ ਦਾ ਸੰਦੂਰ ਰੱਖਿਆ ਸੀ। ਇੱਕ ਸਰਦਾਰ ਜੀ ਨੇ ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਸੰਦੂਰ ਹੈ ਇਹ ਕਦੋਂ ਲਾਉਣਾ ਸ਼ੁਰੂ ਕੀਤਾ ਗਿਆ ਔਰ ਇਹਦਾ ਕੀ ਮਾਮਲਾ, ਇਹ ਮੈਨੂੰ ਤਾਂ ਨਹੀਂ ਪਤਾ ਇਸ ਗੱਲ ਦਾ, ਲੇਕਿਨ ਉਹਨਾਂ ਨੇ ਕਮ ਅਜ਼ ਕਮ ਇਹ ਦੱਸਿਆ ਕਿ ਸੰਦੂਰ ਅੱਜ ਤੋਂ ਨਹੀਂ, ਇਹ ਕਦੋਂ ਤੋਂ ਲੱਗਦਾ ਹੈ ਔਰ ਇਹਦਾ ਪਿਛਲੇ ਪਾਸੇ ਬੈਕਗਰਾਉਂਡ ਕੀ ਹੈ ਔਰ ਇਹ ਕਦੋਂ ਤੋਂ ਲਾਉਣਾ ਸ਼ੁਰੂ ਕੀਤਾ ਗਿਆ ਔਰ ਇਹਦਾ ਆਪਰੇਸ਼ਨ ਦਾ ਨਾਂ ਹੁਣ ਫਿਰ ਇਹਨਾਂ ਨੇ ਸੰਦੂਰ ਕਿਉਂ ਰੱਖਿਆ, ਇਹ ਜ਼ਰਾ ਸੁਣੋ ਬਾਬਾ ਜੀ ਦੀ ਗੱਲ। ਜਿਹੜਾ ਭਾਰਤ ਨੇ ਹਮਲਾ ਕੀਤਾ ਨਾ ਪਾਕਿਸਤਾਨ ਦੇ ਉੱਤੇ, ਉਹਦਾ ਨਾਮ ਰੱਖਿਆ ਉਹਨਾਂ ਨੇ ਆਪਰੇਸ਼ਨ ਸੰਧੂਰ। ਉਹ ਦੂਜਾ ਜਿਹੜਾ ਜਨਾਨੀਆਂ ਮੱਥੇ ਨੂੰ ਲਾਉਂਦੀਆਂ ਨੇ, ਸੰਧੂਰ, ਆਪਰੇਸ਼ਨ ਸੰਧੂਰ। ਸਾਰਿਆਂ ਨੂੰ ਪਤਾ ਸੰਧੂਰ ਕੌਣ ਲਾਉਂਦੇ ਨੇ, ਕਿਉਂ ਲਾਉਣਾ ਸ਼ੁਰੂ ਕੀਤਾ। ਹੋਲਡ ਕਰਿਓ, ਮੈਂ ਜਰਾ ਇੱਕ ਬੜੀ ਦਿਲਚਸਪ ਜੀ ਕਹਾਣੀ ਸੁਣਾ ਦਾਂ। ਜਦੋਂ ਉਧਰੋਂ ਹਮਲਾ ਕਰਦੇ ਸੀ ਨਾ ਅਬਦਾਲੀ ਕੇ ਜਾਂ ਹੋਰ ਉਧਰੋਂ ਉਸ ਵੇਲੇ ਹਮਲੇ ਕਰਦੇ ਹੁੰਦੇ ਸਨ ਪਠਾਨ, ਤੁਰਕ ਤੇ ਉੱਤੋਂ ਜਿਹੜੇ ਸੀਗੇ ਈਰਾਨ ਤੋਂ ਹਮਲੇ ਹੁੰਦੇ ਸੀ ਇਹਨਾਂ ਲੋਕਾਂ ਦੇ ਉੱਤੇ, ਤਾਂ ਉਹ ਸੀ ਔਰਤਾਂ ਚੁੱਕਦੇ ਹੁੰਦੇ ਸੀ। ਔਰਤਾਂ ਚੁੱਕ ਕੇ ਲੈ ਜਾਂਦੇ ਸੀ, ਉਧਰ ਜਾ ਕੇ ਵੇਚ ਦਿੰਦੇ ਸੀ ਤੇ ਇਹ ਕੰਮ ਆਮ ਸੀ ਉਸ ਵੇਲੇ। ਤੇ ਇਹ ਫਿਰ ਜਿਹੜੇ ਬਾਹਮਣ ਸੀ ਇਕੱਠੇ ਹੋ ਕੇ ਉਹਨਾਂ ਦੇ ਕੋਲ ਗਏ, ਹੱਥ ਪੈਰ ਜੋੜੇ ਉਹਨਾਂ ਦੇ, ਤੇ ਉਹਨਾਂ ਨੂੰ ਕਿਹਾ ਵੀ ਦੇਖੋ ਇਹ ਸਾਡੇ ਨਾਲ ਧੱਕਾ, ਤੁਸੀਂ ਜਿਹੜੀਆਂ ਸਾਡੀਆਂ ਵਿਆਹੀਆਂ ਜਨਾਨੀਆਂ ਨੇ ਉਹਨਾਂ ਨੂੰ ਵੀ ਤੁਸੀਂ ਚੁੱਕ ਕੇ ਲੈ ਜਾਂਦੇ ਹੋ। ਤੇ ਦੂਜਾ ਤਾਂ ਚਲੋ ਠੀਕ ਆ, ਮੰਨ ਲੈਂਦੇ ਆ ਅਸੀਂ, ਪਰ ਤੁਸੀਂ ਸਾਡੀਆਂ ਵਿਆਹੀਆਂ ਜਨਾਨੀਆਂ ਨੂੰ ਤਾਂ ਨਾ ਲੈ ਕੇ ਜਾਓ। ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ, ਕੋਈ ਨਿਸ਼ਾਨੀ ਹੋਣੀ ਚਾਹੀਦੀ ਹੈ ਉਹਨਾਂ ਦੀ, ਵੀ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਤੇ ਤਰਸ ਕਰ ਲੈਂਦੇ ਆ ਵੀ ਕੋਈ ਨਿਸ਼ਾਨੀ ਲਾਓ। ਫਿਰ ਉੱਥੋਂ ਸਿੰਧੂਰ ਲਾਉਣਾ ਸ਼ੁਰੂ ਕੀਤਾ ਇਹਨਾਂ ਨੇ, ਫਿਰ ਨਿਸ਼ਾਨੀ ਲਾਈ ਜਾਣੀ ਸ਼ੁਰੂ ਹੋ ਗਈ ਕਿ ਹਾਂ ਇਹ ਹੁਣ ਜਿਹੜੀ ਜਨਾਨੀ ਹੈ ਵਿਆਹੀ ਹੋਈ ਆ, ਇਹਨੂੰ ਨਹੀਂ ਅਸੀਂ ਚੱਕਣਾ ਹੈਗਾ। ਸੋ ਉੱਥੋਂ ਸਿੰਧੂਰ ਲੱਗਣਾ ਸ਼ੁਰੂ ਹੋਇਆ ਤੇ ਇਹਨਾਂ ਨੇ ਇਸ ਆਪਰੇਸ਼ਨ ਦਾ ਨਾਮ ਹੀ ਸਿੰਧੂਰ ਰੱਖਤਾ। ਫੜ ਲਓ ਪੂਛ। ਸੁਣ ਲਈ ਜੇ। ਤੇ ਹੁਣ ਅਸੀਂ ਇੱਥੇ ਹੀ ਬਸ ਕਰਾਂਗੇ। ਉਹਦੀ ਵਜ੍ਹਾ ਇਹ ਹੈ ਕਿ ਅੱਜ ਦੀ ਖਬਰ ਮੇਨ ਤੇ ਹਮਲਾ ਹੀ ਸੀ। ਅੱਜ ਦੀਆਂ ਦੂਜੀਆਂ ਖਬਰਾਂ ਦੇ ਚੱਕਰ 'ਚ ਨਹੀਂ ਪੈਂਦੇ। ਕੱਲ੍ਹ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।